जितने बड़ा गद्दार विक्रांत गुप्ता वहां बैठा हुआ है पाकिस्तान में और तारीफे के पुल बांधता जा रहा है। ये चैनल में बुला रहे हैं, इसकी वीडियो दिखाएंगे हर जगह। ये देखिए इंडिया का स्पोर्ट्स जर्नलिस्ट आया है, तो इंडिया जो कहती रहती है, बकवास करती रहती है कि हमारी कंट्री सेफ नहीं है, ये नहीं वो नहीं है। जब इनका बंदा आ सकता है तो इनके क्रिकेटर्स क्यों नहीं आ सकते? जो गए हैं पाकिस्तान, कहते हैं कि हम स्पोर्ट्स जर्नलिस्ट हैं, हम कवर करने गए चैंपियंस ट्रॉफी। स्पोर्ट्स जर्नलिज्म तो कर नहीं रहा, तो वहां पे अपनी मस्ती करने क्या है? हाय मेरा लाहौर हाय। ਸਭ ਤੋਂ ਪਹਿਲੇ ਤਾਂ ਜੀ ਸਾਰਿਆਂ ਨੂੰ अस्सलाम वालेकुम ਤੇ ਚੜ੍ਹਦੇ ਪੰਜਾਬ ਦੇ ਮਿੱਤਰੋ, ਸਤਿ ਸ੍ਰੀ ਅਕਾਲ। ਮੈਂ ਜੀ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ। ਕੀ ਹਾਲ ਚਾਲ ਆ ਦੋਸਤੋ? ਦੁਆ ਕਰਦੇ ਆ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ। ਮੇਰੇ ਨਾਲ ਬੈਠੇ ਆ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ। ਅੱਜ ਦੀ ਸਾਡੀ ਵੀਡੀਓ ਜਿਹੜੀ ਉਹਦਾ ਜਿਹੜਾ ਮੌਜੂ ਹੈ ਨਾ, ਉਹ ਰਾਣਾ ਅਸਲਮ ਸਾਹਿਬ ਦਾ ਬੜਾ ਪਸੰਦੀਦਾ ਆ। ਉਹ ਹੈਗਾ ਆ ਇੰਡੀਆ ਤੇ ਪਾਕਿਸਤਾਨ ਦੀ ਕ੍ਰਿਕਟ ਦੇ ਬਾਰੇ। ਜੇ ਦੇਖਿਆ ਜਾਵੇ ਤਾਂ ਸਾਡਾ ਜਿਹੜਾ ਚੈਨਲ ਆ, ਅਸੀਂ ਇਹ ਉਹਦੇ ਤੋਂ ਥੋੜੀ ਜਿਹੀ ਹਟ ਕੇ ਵੀਡੀਓ ਹੈਗੀ ਆ ਵੀ ਅਸੀਂ ਤਾਂ ਖੇਤੀਬਾੜੀ ਤੇ ਫਸਲਾਂ ਉੱਤੇ ਜਾਂ ਕੋਈ ਹਿਸਟਰੀ ਦੇ ਉੱਤੇ ਰਾਣਾ ਸਾਹਿਬ ਜਿੱਦਾਂ ਕਿ ਗੱਲਬਾਤ ਕਰਦੇ ਹੁੰਦੇ ਆ। ਲੇਕਿਨ ਅੱਜ ਦੀ ਜਿਹੜੀ ਸਾਡੀ ਇਹ ਵੀਡੀਓ ਆ ਨਾ, ਇਹ ਰਾਣਾ ਸਾਹਿਬ ਵਾਸਤੇ ਬੜੀ ਖਾਸ ਹੈਗੀ ਆ, ਕਿਉਂਕਿ ਇਹ ਕ੍ਰਿਕਟ ਦੇ ਬੜੇ ਦਿਲਦਾਦਾ ਤੇ ਬੜੇ ਕੀੜੇ ਆ। ਤੇ ਉਹ ਅਸੀਂ ਗੱਲ ਕਰਨੀ ਆ ਅੱਜ ਇੰਡੀਆ ਤੇ ਪਾਕਿਸਤਾਨ ਦੀ ਕ੍ਰਿਕਟ ਦੇ ਬਾਰੇ। ਪਰ ਲੇਕਿਨ ਮੈਂ ਤੁਹਾਡੇ ਕੋਲ ਨਾਲ ਪਹਿਲਾਂ ਇੱਕ ਛੋਟੀ ਜਿਹੀ ਗੱਲ ਕਰਨੀ ਆ ਤੁਹਾਡੇ ਨਾਲ, ਫਿਰ ਉਸ ਤੋਂ ਬਾਅਦ ਅਸੀਂ ਰਾਣਾ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਵੀ ਇਹ ਅਸਲ ਦੇ ਵਿੱਚ ਜਿਹੜਾ ਲਫ਼ਜ਼ਾਂ ਦਾ ਹੇਰ ਫੇਰ ਆ ਨਾ, ਇਹ ਜੰਗ ਵੀ ਲਵਾ ਸਕਦਾ, ਇਹ ਅਮਨ ਵੀ ਪੈਦਾ ਕਰ ਸਕਦਾ। ਅਲਫਾਜ਼ ਜਿਹੜੇ ਆ ਉਹ ਫੁੱਲਾਂ ਦੀ ਤਰ੍ਹਾਂ ਵੀ ਹੁੰਦੇ ਆ ਤੇ ਕੋਈ ਅੱਗ ਦੀ ਤਰ੍ਹਾਂ ਵੀ ਹੁੰਦੇ ਆ। ਇਹ ਸਿਰਫ ਲਫ਼ਜ਼ਾਂ ਦਾ ਹੇਰ ਫੇਰ ਹੁੰਦਾ। ਲਫ਼ਜ਼ਾਂ ਦੇ ਨਾਲ ਤੁਸੀਂ ਰਾਣਾ ਸਾਹਿਬ ਕਿਸੇ ਬੰਦੇ ਨੂੰ ਨਾਰਾਜ਼ ਵੀ ਕਰ ਸਕਦੇ ਆ, ਉਹਨੂੰ ਤੁਸੀਂ ਆਪਣੇ ਨਾਲ ਵੀ ਰਲਾ ਸਕਦੇ ਆ। ਇਹ ਗੱਲ ਸਿਰਫ ਲਫ਼ਜ਼ਾਂ ਦੀ ਹੁੰਦੀ ਆ, ਲਫ਼ਜ਼ਾਂ ਦੇ ਇੰਤਖਾਬ ਦੀ ਹੁੰਦੀ ਆ। ਜਿੱਦਾਂ ਕਿ ਕੋਈ ਕਹਿੰਦੇ ਆ ਕਿ ਸਿਆਣੇ ਕਹਿੰਦੇ ਆ ਕਿ ਪਹਿਲੇ ਕਿਸੇ ਸਲਤਨਤ ਦਾ ਇੱਕ ਬਾਦਸ਼ਾਹ ਸੀਗਾ, ਉਹਨੇ ਆਪਣੀ ਬਾਦਸ਼ਾਹੀ ਦੇ ਵਿੱਚ ਐਲਾਨ ਕਰ ਦਿੱਤਾ ਵੀ ਅੱਜ ਤੋਂ ਬਾਅਦ ਜਿਹੜਾ ਨਾ ਪੂਰੀ ਸਲਤਨਤ ਦੇ ਵਿੱਚ ਕੋਈ ਔਰਤ ਜਿਹੜੀ ਆ ਨਾ, ਉਹ ਜ਼ੇਬਰ ਪਾ ਕੇ ਰਾਣਾ ਸਾਹਿਬ ਬਾਹਰ ਨਹੀਂ ਨਿਕਲੂਗੀ। ਪਰ ਤੁਹਾਨੂੰ ਪਤਾ ਵੀ ਔਰਤਾਂ ਵਾਸਤੇ ਜ਼ੇਬਰ ਜਿਹੜੇ ਆ ਇਹ ਹਰ ਸ਼ੈ ਤੋਂ ਵੱਧ ਇੱਕ ਮੁਕਾਮ ਰੱਖਦਾ। ਉਹਨਾਂ ਨੇ ਤਾਂ ਸਾਰੀਆਂ ਨੇ ਇੱਕਾ ਕੀਤਾ ਕਿ ਪੂਰੀ ਜਿੰਨਾ ਵੀ ਉਹਨਾਂ ਕੋਲ ਸੋਨਾ ਸੀਗਾ ਨਾ ਰਾਣਾ ਸਾਹਿਬ, ਉਹਨਾਂ ਨੇ ਉਹ ਪਾ ਲਿਆ ਤੇ ਗਲੀਆਂ ਦੇ ਵਿੱਚ ਫਿਰਨਾ ਸ਼ੁਰੂ ਕਰਤਾ। ਤੇ ਬਾਦਸ਼ਾਹ ਨੇ ਸੋਚਿਆ ਵੀ ਇਹ ਤਾਂ ਆਵਾਮ ਜਿਹੜੀ ਆ, ਔਰਤਾਂ ਜਿਹੜੀਆਂ ਇਹ ਬਗਾਵਤ ਕਰ ਗਈਆਂ ਆਈਆਂ, ਵੀ ਜੇ ਹੁਣ ਮੈਂ ਇਹਨਾਂ ਦੇ ਉੱਤੇ ਸਖਤੀ ਕਰਾਂ ਤੇ ਇਹ ਵੀ ਗੱਲ ਠੀਕ ਨਹੀਂ ਹੈਗੀ। ਤੇ ਜੇ ਦੂਜੇ ਪਾਸੇ ਦੇਖੀਏ ਤਾਂ ਫਿਰ ਇਹਦਾ ਮਤਲਬ ਮੇਰੀ ਤੋਹੀਨ ਵੀ ਬੜੀ ਆ ਵੀ ਮੇਰੀ ਗੱਲ ਨੂੰ ਨਹੀਂ ਮੰਨਿਆ ਗਿਆ। ਗੱਲ ਲਫਾਜ਼ ਹੀ ਸੀਗੇ। ਉਹਨੇ ਆਪਣੇ ਵਜ਼ੀਰਾਂ ਦਾ ਇਕੱਠ ਕੀਤਾ। ਉਹਨੇ ਕਿਹਾ ਯਾਰ ਇਹਦਾ ਕੀ ਕੀਤਾ ਜਾਵੇ। ਉਹਦੇ ਵਿੱਚ ਇੱਕ ਵਜ਼ੀਰ ਸੀਗਾ ਜੀ ਰਾਣਾ ਸਾਹਿਬ ਵਰਗਾ, ਰਾਣਾ ਅਸਲਮ ਖਾਨ ਵਕਾਰ ਸਾਹਿਬ ਵਰਗਾ। ਉਹਨਾਂ ਨੇ ਕਿਹਾ ਤੁਸੀਂ ਬਾਦਸ਼ਾਹ ਸਲਾਮਤ ਸਲਤਨਤ ਦੇ ਵਿੱਚ ਇਦਾਂ ਕਰਕੇ ਐਲਾਨ ਕਰਵਾਓ ਵੀ ਉਹ ਔਰਤ ਸੋਨਾ ਪਹਿਨ ਸਕਦੀ ਆ ਜਿਹੜੀ ਕੋਝੀ ਹੋਵੇ, ਮੇਰੇ ਵਰਗੀ ਹੋਵੇ, ਜਿਹਦੀ ਸ਼ਕਲ ਸੋਹਣੀ ਨਾ ਹੋਵੇ, ਉਹ ਪਾ ਕੇ ਬਾਹਰ ਨਿਕਲ ਸਕਦੀ ਹੈ। ਹੁਣ ਇਹ ਵੀ ਅੱਗੇ ਗੱਲ ਜਿਹੜੀ ਆ, ਇਹ ਵੀ ਰਾਣਾ ਸਾਹਿਬ ਫਿਰ ਗੱਲ ਹੋਈ ਸੀਗੀ ਵੀ ਔਰਤਾਂ ਵਾਸਤੇ ਸੋਨੇ ਨਾਲੋਂ ਵੱਧ ਗੱਲ ਖੂਬਸੂਰਤੀ ਦੀ ਆ ਗਈ। ਰੌਲਾ ਤਾਂ ਹੋਈ ਸੀ, ਰੌਲਾ ਹੋਰ ਬਣ ਗਿਆ। ਉਹ ਜਨਾਬ ਜੀ ਜਦੋਂ ਉਹਨਾਂ ਨੇ ਇਹ ਐਲਾਨ ਕਰਾਇਆ ਤੇ ਫਿਰ ਸੋਨਾ ਕਿਹਨੇ ਪਾਣਾ ਸੀਗਾ। ਗੱਲ ਇਹ ਆ ਕਿ ਅੱਜ ਅਸੀਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਦੋ ਵੀਡੀਓ ਵੀ ਸ਼ੇਅਰ ਕਰਾਂਗੇ ਜਿਹੜੀ ਕਿ ਅਸੀਂ ਦੇਖਾਂਗੇ। ਪਹਿਲਾਂ ਜੀ ਅਸੀਂ ਤੁਹਾਡੇ ਨਾਲ ਸਾਡੇ ਦੇਖੋ, ਹਾਂ ਗੱਲ ਯਾਦ ਆ ਗਈ ਰਾਣਾ ਸਾਹਿਬ ਵੀ ਪਾਕਿਸਤਾਨ ਦੇ ਵਿੱਚ ਆ ਜਿਹੜੀ ਚੈਂਪੀਅਨ ਟਰਾਫੀ ਜਿਹਦੀ ਹੋਸਟਿੰਗ ਪਾਕਿਸਤਾਨ ਨੇ ਕੀਤੀ ਹੈ ਨਾ, ਸਾਡੇ ਕੋਲ ਇੰਡੀਆ ਨਹੀਂ ਆਇਆ। ਸਾਨੂੰ ਇਸ ਗੱਲ ਦਾ ਦੁੱਖ ਬੜਾ ਆ। ਉਹਨਾਂ ਦੇ ਮੈਚ ਦੁਬਈ ਦੇ ਵਿੱਚ ਹੋਏ ਆ ਤੇ ਬਾਕੀ ਲੇਕਿਨ ਜਿਹੜੇ ਰਿਪੋਰਟਰ ਆ ਨਾ ਇੰਡੀਆ ਦੇ, ਉਹ ਰਾਣਾ ਸਾਹਿਬ ਸਾਡੇ ਇੱਥੇ ਆਏ। ਉਹਦੇ ਵਿੱਚ ਦੋ ਬੜੇ ਮਸ਼ਹੂਰ ਨਾਮ ਹੈਗੇ ਆ, ਜਿਨ੍ਹਾਂ ਦੇ ਵਿੱਚ ਵਿਕਰਾਂਤ ਗੁਪਤਾ ਸਾਹਿਬ, ਜਿਹਨੂੰ ਅਸੀਂ ਵੀ ਬੜਾ ਪਿਆਰ ਕਰਦੇ ਆ, ਤੇ ਨਿਖਲ ਭਾਜੀ। ਇਹ ਦੋ ਇੱਥੇ ਵੱਡੇ ਨਾਮ ਆ ਜਿਹੜੇ ਇਹ ਵੀ ਪਾਕਿਸਤਾਨ ਦੇ ਵਿੱਚ ਆਏ। ਉਹਨਾਂ ਨੇ ਇਹ ਇੱਕ ਵੀਡੀਓ ਜਿਹੜੀ ਆ ਨਾ, ਇਹ ਅਸੀਂ ਇਹ ਦੇਖੀ ਆ। ਖੈਰ ਜੋ ਮੈਂ ਤੁਹਾਨੂੰ ਦਿਖਾਣਾ, ਇਹ ਤੁਸੀਂ ਵੀ ਦੇਖੋ ਰਾਣਾ ਸਾਹਿਬ, ਤੁਸੀਂ ਵੀ ਦੇਖਿਓ ਵੀ ਉਹਨਾਂ ਨੇ ਐਸਾ ਕੀ ਕਿਹਾ ਆ ਕਿ ਇੰਡੀਆ ਦੇ ਵਿੱਚ ਜਿਹੜਾ ਨਾ ਜੀ ਕੁਝ ਲੋਕਾਂ ਨੂੰ ਜਿਹੜੀ ਆ ਉਹ ਗੱਲ ਇਹਨਾਂ ਦੀ ਹਜ਼ਮ ਨਹੀਂ ਹੋਈ ਤੇ ਉਹਨਾਂ ਨੂੰ ਗੱਦਾਰ ਤੇ ਪਤਾ ਨਹੀਂ ਕੀ ਕੀ ਜਿਹੜਾ ਕਿਹਾ ਹੈਗਾ। ਆ ਵੀਡੀਓ ਜ਼ਰਾ ਦੇਖ। कि एक्चुअली इंडियन प्लेयर्स को यहाँ पर पाकिस्तान में प्यार मिलता है बिल्कुल। और क्रिकेट का फैन ना कभी क्रिकेट का मजाक नहीं उड़ाता। यस ठीक है। और आप एक जरिया है, मैं एक जरिया हूँ, ठीक है। आप क्रिकेटर नहीं है, मैं क्रिकेटर नहीं हूँ, ना आप क्रिकेट चलाते हैं ना मैं क्रिकेट चलाता हूँ, बड़ा एक जरिया है। तो मुझे लगता है कि मतलब और मैं आया उस वक्त तो पाकिस्तान जब आपकी क्रिकेट शायद जो क्रिकेट फैंस हैं आपके शायद वो थोड़े से नाला हैं, थोड़े नहीं बहुत ज्यादा इस वक्त, क्योंकि मैं ਤੁਹਾਨੂੰ ਕਿਹਾ ਸੀ ਵੀ ਉੱਥੇ ਕਰਕੇ ਰੱਖੋ ਜਿੱਥੇ ਕਹਿੰਦਾ ਪਾਕਿਸਤਾਨ। सारे लोग थे जी जी। फिर
6 में आया धोनी का टाइम, उसमें हर बजे ਪਤਾ ਨਹੀਂ ਕਿੱਥੇ नहीं तू कोहली वाली जगह पे कर ਉਹ ਇਹ ਦੇਖ ਵੀ ਪਾਕਿस्तान ਦੇ जिथे तारीफ फैंस कर ना रहा मुझे है बुरा भला बोलेंगे इन्होंने दाल खाई है देसी घी के साथ, मैंने इनको कहा है तो उन्होंने कहा नहीं आज मैं दाल खाऊंगा, कल फिर जो आप कहोगे वो खाऊंगा। तो दाल कैसी लगी आपको यहाँ पे? दाल बड़ी अच्छी थी, दाल अच्छी थी और देसी घी है। देसी घी। यार देखो खाने की प्रिपरेशन तो वैसी है जैसे हमारे नॉर्थ इंडिया में ऐसे ही होता है। जी जी ठीक है ना। निखिल तो मतलब एंड निखिल इज अ गुड फूडी। वैसे सर कैसा लगा है आपको अभी तक जो लाहौर आपने देखा, कैसी देखो वाइब मिली दे- आपको? मैं अभी क्योंकि सर भाई हमने एक्चुअली अभी सर दोबारा क्या लगा है? उन्नत जाएगा बन रहा है। वैसे सर कैसा लगा है आपको अभी तक जो लाहौर आपने देखा, कैसी वाइब मिली आपको? मैं अभी क्योंकि सर भाई वो लेके आओ, ये चल रहा है। चले मुझे ये पता चल गया इस रेस्टोरेंट से ना ये अचारी पराठा भी मिलता है, तंदूरी अचारी पराठा। क्रेडिट उन्हें भी जाएगा, मैनू भी जाएगा। ਤੁਹਾਨੂੰ जाएगा सर उन्नत जाएगा बन रहा है। वैसे सर कैसा लगा है आपको अभी तक जो लाहौर आपने देखा, कैसी वाइब मिली है आपको? मैं अभी क्योंकि सर भाई हमने एक्चुअली अभी पूरी तरह हम गए नहीं है। जी जी हम तो आए और इस रास्ते से आए। मुझे जी, अभी जी। भी याद है 2004 में और 6 में जब मैं था तो हम शायद मैं इस वक्त जिस एरिया में हूँ लिबर्टी में। शायद हाँ हम उस तरफ थे। जी जी शहर जहाँ आपका वो मेन एरिया है ना पाकिस्तान टेलीविजन का जहाँ पे, अच्छा तो उसके आसपास जो होटल्स थे मैं उसी में था। ओके तो हम लोग मुझे याद है उधर एबेट रोड पे थे, वो एबेट रोड के शायद है। उधर से घूम के हम आते थे। और ओके। कभी कभी मुझे याद है कि हम इस तरफ से भी आते थे, लिबर्टी चौक या फिर वो वाला जो राउंड अबाउट है ना, जी जी ऐसे निकल के जाते थे। जी जी तो अभी तो जाएंगे, बट जब मैं पहली बार आया था तो दो चीजें हुई। पहले दिन मुझे याद है कि हम लैंड हुए जी जी और 2-3 घंटे बाद रात को हम कराची चले गए थे, क्योंकि पहला वनडे मैच कराची में था। जी जी फिर जब घूम घाम के लाहौर आए तो मुझे ऐसा लगा कि लाहौर में ना 2 शहरों के मुझे वो दिखे इम्प्रेशन। ओके एक लाहौर अमृतसर ऑब्वियसली होना ही होना है, बिल्कुल। अमृतसर से बड़ा है जी जी और अमृतसर से थोड़ा ज्यादा साफ भी था। जी जी तो मुझे याद है मैं रेलवे स्टेशन था आपका, तो मैं रेलवे स्टेशन पे गया बिकॉज उस टाइम पे आपको याद होगा बहुत से इंडियंस को वीजा मिले थे। जी जी तो मैं रेलवे स्टेशन पे गया क्योंकि बहुत से लोग वो आ समझौता रहे थे वहाँ एक्सप्रेस से। जी जी ਲਓ ਜੀ ਤੁਸੀਂ ਆਹ ਵੀਡੀਓ ਦੇਖੀ ਆ ਵਿਕਰਾਂਤ ਗੁਪਤਾ ਸਾਹਿਬ ਦੀ ਕਿ ਉਹਨਾਂ ਨੇ ਐਸਾ ਇਹਦੇ ਵਿੱਚ ਕੀ ਬੁਰਾ ਕਹਿਤਾ ਜਾਂ ਪਾਕਿਸਤਾਨ ਦੇ ਬਾਰੇ 'ਚ ਕੀ ਐਸਾ ਉਹਨਾਂ ਨੇ ਜੋ ਦੇਖਿਆ ਰਾਣਾ ਸਾਹਿਬ ਉਹ ਬਿਆਨ ਕਰਤਾ। ਜਿਹੜਾ ਕੋਈ ਵੀ ਇੱਥੇ ਆਂਦਾ ਨਾ ਪਾਕਿਸਤਾਨ ਦੇ ਵਿੱਚ ਉਹ ਜੋ ਦੇਖਦਾ ਉਹੀ ਬਿਆਨ ਕਰਨਾ ਨਾ, ਜੋ ਖਾਣਾ ਉਹੀ ਉਹਨੇ ਦੱਸਣਾ। ਤੇ ਅੱਜ ਦੂਜੀ ਤਰਫੇ ਦੇਖ ਲਓ ਤੁਸੀਂ ਵੀ ਜਿਨ੍ਹਾਂ ਦੇ ਆ ਪੇਟ ਦੇ ਵਿੱਚ ਦਰਦ ਹੋਇਆ ਨਾ ਜੀ, ਉਹ ਵੀ ਮੈਂ ਤੁਹਾਨੂੰ ਦਿਖਾ ਦਿੰਦਾ। ਗੱਲ ਸਿਰਫ ਲਫ਼ਜ਼ਾਂ ਦੀ ਆ। ਇਹ ਦੇਖਿਓ ਜੀ ਰਾਣਾ ਸਾਹਿਬ। कवर किया तूने? तू गया स्टेडियम, तूने देखा, तूने बताया ये स्टेडियम देखो ऐसा बना हुआ है यार। तूने सारी मुल्क की बेइज्जती करी है, इंडियन क्रिकेटर्स की बेइज्जती करी है। जितने बड़ा गद्दार विक्रांत गुप्ता वहां बैठा हुआ है पाकिस्तान में और तारीफे के पुल बांधता जा रहा है। ये चैनल में बुला रहे हैं, इसकी वीडियो दिखाएंगे हर जगह। ये देखिए इंडिया का स्पोर्ट्स जर्नलिस्ट आया है तो इंडिया जो कहती रहती है, बकवास करती रहती है कि हमारी कंट्री सेफ नहीं है, ये नहीं वो नहीं है। जब इनका बंदा आ सकता है तो इनके क्रिकेटर्स क्यों नहीं आ सकते? जो गए हैं पाकिस्तान, कहते हैं कि हम स्पोर्ट्स जर्नलिस्ट हैं, हम कवर करने गए चैंपियंस ट्रॉफी। ये स्पोर्ट्स जर्नलिज्म तो तू कर नहीं रहा, तू तो वहां पे अपनी मस्ती करने के है। हाय मेरा लाहौर, हाय कहता है कराची इज इक्वल टू दुबई। वर्ल्ड तो दोनों नमूनों को बिठा दिया पीसीबी की पाकिस्तान के बारे में बात कर। ਹਾਂਜੀ ਰਾਣਾ ਸਾਹਿਬ ਦੇਖੀ ਹੁਣ ਤੁਸੀਂ ਵੀਡੀਓ ਤੇ ਤੁਸੀਂ ਵੀ ਇਹ ਵੀਡੀਓ ਦੇਖ ਲਈ ਹੋਣੀ ਆ ਵੀ ਇਹ ਦੇਖੋ ਵੀ ਸਿਰਫ ਗੱਲ ਨਾ ਹਜ਼ਮ ਹੋਣ ਵਾਲੀ ਗੱਲ ਆ। ਇਹ ਤੁਸੀਂ ਰਾਣਾ ਸਾਹਿਬ ਇਹਦੇ ਬਾਰੇ ਚ ਕੀ ਕਹੋਗੇ? ਮੈਂ ਕੋਈ ਇਹ ਤਾਂ ਨਹੀਂ, ਮੈਂ ਤਾਂ ਇੰਡੀਆ ਨੂੰ ਨਾ ਕ੍ਰਿਟਿਸਾਈਜ਼ ਕਰਨਾ ਚਾਹੁੰਦਾ ਨਾ ਕੋਈ ਗੱਲ ਨਾ ਬਾਤ। ਮੈਂ ਤਾਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਤੁਸੀਂ ਇਹਦੇ ਤੇ ਕੀ ਕਰਨੇ? ਹਾਂ ਦੇਖੋ ਜਿਹੜਾ ਖੇਲ ਆ ਨਾ ਉਹ ਖੇਲ ਆ। ਖੇਲ 'ਚ ਜਿਹੜਾ ਨਾ ਸਿਆਸਤ ਦਾ ਅਮਲ ਦਖਲ ਨਹੀਂ ਹੋਣਾ ਚਾਹੀਦਾ। ਮੈਨੂੰ ਹੁਣ ਯਾਦ ਪੈਂਦਾ ਨਾ ਕਿ ਮੈਂ ਸਭ ਤੋਂ ਪਹਿਲੇ ਕ੍ਰਿਕਟ ਜਦੋਂ ਦੇਖਣੀ ਸ਼ੁਰੂ ਕੀਤੀ ਨਾ ਟੀਵੀ ਤੇ ਬਲੈਕ ਐਂਡ ਵਾਈਟ ਟੀਵੀ ਸੀ, ਉਦੋਂ ਇੰਡੀਆ ਦੀ ਟੀਮ ਆਈ ਸੀ ਇੱਥੇ। ਇਹ ਕੋਈ 78-79 ਦੇ ਸੀਜ਼ਨ ਦੀ ਗੱਲ ਆ। ਅੱਛਾ, ਯਾਨੀ ਕਿ 21 ਤੇ 24 45 ਸਾਲ ਪਹਿਲੇ। 45 ਸਾਲ ਪਹਿਲੇ ਜੀ। ਹਾਂ ਮੈਨੂੰ ਹੁਣ ਵੀ ਨਾ ਯਾਦ ਆ। ਮੈਨੂੰ ਉਦੋਂ ਬਲਕਿ ਕਾਫੀ ਸਾਰੀ ਟਰਮਾਂ ਦਾ ਨਹੀਂ ਸੀ ਪਤਾ ਵੀ ਮੇਡਨ ਓਵਰ ਕਿਆ ਵਾ, ਵਾਈਡ LBW, ਲੇਕਿਨ ਮੈਂ ਮੈਚ ਦੇਖਦਾ ਸੀ। 6 ਗੇਂਦਾਂ ਦਾ ਵੀ ਨਹੀਂ ਪਤਾ ਹੋਣਾ ਵੀ ਇੱਕ ਓਵਰ 'ਚ ਗੇਂਦ। ਹਾਂ ਇਹ ਵੀ ਕਾਫੀ ਸਾਰੇ ਨਾ ਹੁਣ, ਲੇਕਿਨ ਮੈਨੂੰ ਹਲੇ ਤੱਕ ਵੀ ਨਾ ਮੈਂ ਗਿਣਾ ਸਕਦਾ ਕਿ ਇੰਡੀਆ ਦੀ ਟੀਮ ਜਿਹੜੀ ਆ ਨਾ ਵੀ ਉਹਦੇ 'ਚ ਚੇਤਨ ਚੌਹਾਨ, ਸੁਨੀਲ ਗਵਾਸਕਰ, ਦਲੀਪ ਵੈਂਕ ਸਰਕਾਰ, ਵਿਸ਼ਵਾਨਾਥ, ਸੁਰਿੰਦਰ ਅਮਰਨਾਥ, ਬਿਸ਼ਨ ਸਿੰਘ ਬੇਦੀ,
ਚੰਦਰ ਸ਼ੇਖਰ, ਕਪਲ ਦੇਵ ਨਵਾਂ ਆਇਆ ਸੀ, ਕਰਸਨ ਗਾਵਰੀ ਹੈ ਤੇ ਵਿਕਟ ਕੀਪਰ ਮੁਸਤਫਾ ਕਰਮਾਨੀ ਹੈ। ਇਸ ਤਰ੍ਹਾਂ ਮੈਨੂੰ ਯਾਨੀ ਕਿ ਪਾਕਿਸਤਾਨ ਦੀ ਟੀਮ ਵੀ ਉਨੀ ਹੀ ਯਾਦ ਆ ਵੀ ਮਾਜਿਦ, ਸਾਦਕ, ਜ਼ਹੀਰ ਅब्बास, ਆਸਿਫ ਇਕਬਾਲ, ਮੁਸ਼ਤਾਕ ਕਪਤਾਨ ਸੀ ਤੇ ਇਮਰਾਨ ਖਾਨ, ਸਰਫਰਾਜ਼ ਨਵਾਜ਼, ਸਿਕੰਦਰ ਬਖਤ ਤੇ ਇਕਬਾਲ ਕਾਸਮ ਸਪਿਨ ਬਾਲਰ ਸੀ। ਲਾਹੌਰ ਜਿਹੜਾ ਵਾ ਨਾ ਉਦੋਂ ਨਈਮ ਬੁਖਾਰੀ ਦੇ ਭਾਈ ਆ ਸਲੀਮ ਅਲਤਾਫ, ਉਹਨਾਂ ਨੇ ਖੇਲਿਆ ਸੀ ਤੇ ਗਵਾਸਕਰ ਨੂੰ ਨਾ 4 ਰਨ ਤੇ ਆਊਟ ਕਰ ਦਿੱਤਾ ਸੀ ਤੇ ਜ਼ਹੀਰ ਨੇ ਫੈਸਲਾਬਾਦ ਵਿੱਚ ਨਾ ਪਹਿਲੀ ਇਨਿੰਗਸ ਵਿੱਚ ਵੀ ਕੋਈ 176 ਕਿੰਨੇ ਕੀਤੇ, ਦੂਸਰੀ 'ਚ ਵੀ 90 ਕਿਤੇ ਗਵਾਸਕਰ ਨੇ ਬਲਕਿ ਐਵੇਂ ਕੈਜੂਅਲ ਜੀ ਗੇਂਦ ਕੀਤੀ, ਉਦੋਂ ਆਊਟ ਕਰ ਦਿੱਤੇ 235 ਤੇ। ਕਰਾਚੀ ਜਦੋਂ 46-42 ਤੇ ਆਊਟ ਕੀਤਾ ਨਾ ਤੇ ਇੰਡੀਆ ਬਹੁਤ ਖੁਸ਼ ਸੀ, ਇੰਡੀਆ ਦੇ ਰੇਡੀਓ ਤੇ ਕਮੈਂਟਰੀ ਵਾਲੇ ਕਿ ਨਾ ਵੀ ਅਸੀਂ ਨਾ ਫੜ ਲਿਆ ਜ਼ਹੀਰ ਨੂੰ ਤੇ ਵੀ ਕ੍ਰਿਕਟ ਦਾ ਉਦੋਂ ਤੱਕ ਵੀ ਪਤਾ ਵਾ। ਹੁਣ ਕਪਲ ਦੇਵ ਨੇ ਬਾਅਦ 'ਚ ਮੈਨੂੰ ਯਾਦ ਆ ਕਿ ਫਿਰ ਸੰਨ 83 ਵਾਲੇ ਵਰਲਡ ਕੱਪ ਜਦੋਂ ਇੰਡੀਆ ਨੇ ਜਿੱਤਿਆ ਨਾ ਵਰਲਡ ਕੱਪ, ਉਦੋਂ ਇੰਡੀਆ ਦੇ ਇੱਕ ਮੈਚ 'ਚ ਨਾ 1 ਰਨ ਤੇ 3 ਖਿਲਾੜੀ ਆਊਟ ਹੋ ਗਏ ਸੀ ਤੇ ਕਪਲ ਦੇਵ ਆਇਆ ਤੇ ਉਸਨੇ ਜਨਾਬ ਨਾਲ ਬਾਅਦ 'ਚ ਕੋਈ 170 ਕਿਤਨੇ ਰਨ ਜਿਹੜੇ ਆ ਨਾ ਕੀਤੇ ਤੇ ਉਹ ਫਿਰ ਜਦੋਂ ਵੈਸਟ ਇੰਡੀਜ਼ ਨੂੰ ਫਿਰ ਇੰਡੀਆ ਨੇ ਫਾਈਨਲ 'ਚ ਜਿਸ ਤਰ੍ਹਾਂ ਹਰਾਇਆ ਹੈ ਸਾਰਾ, ਯਾਨੀ ਕਿ ਅਸੀਂ ਤਾਂ ਖੇਲ ਨੂੰ ਯਾਨੀ ਕਿ ਜਿਹੜਾ ਵਾ ਨਾ ਦੇਖਦੇ ਆ, ਜਿਹੜੇ ਵੀ ਅੱਛੇ ਪਲੇਅਰ ਜਿਹੜੇ ਆ ਨਾ ਉਸ ਤੋਂ ਬਾਅਦ ਟੰਡੂਲਕਰ ਆਇਆ, ਹੁਣ ਵਿਰਾਟ ਕੋਹਲੀ ਦਾ ਦੌਰ ਆ ਗਿਆ। ਹੁਣ ਵੀ ਬਲਕਿ ਮੈਂ ਸ਼ੁਰੂ 'ਚ ਟਵੀਟ ਜਿਹੜਾ ਵਾ ਨਾ ਕੀਤੇ, ਉਦੋਂ ਮੈਨੂੰ ਬੜਾ ਅੱਛਾ ਲੱਗਿਆ ਸੀ ਇਹ ਮੁੰਡਾ ਸ਼ੁਭਮਨ ਗਿੱਲ, ਮੇਰਾ ਉਦੋਂ ਹੀ ਅੰਦਾਜ਼ਾ ਸੀ ਵੀ ਇਹ ਪਲੇਅਰ ਆ ਆਉਣੇ ਵਾਲੇ ਟਾਈਮ ਦਾ ਹੈ। ਬਲਕਿ ਇੱਕ ਛੋਟੀ ਜਿਹੀ ਵੀਡੀਓ ਵੀ ਮੈਂ ਆਪਣੇ ਚੈਨਲ 'ਤੇ ਨਾ ਕੀਤੀ ਤੇ ਜਸਵਾਲ ਨੇ ਜਦੋਂ ਇੱਕ ਰਿਕਾਰਡ ਗੇਮ ਕੀਤਾ ਉਹਨਾਂ ਤੇ, ਬਲਕਿ ਇੰਡੀਆ ਦੇ ਯਾਨੀ ਕਿ ਜਿਹੜੇ ਬਿਲਕੁਲ ਯੰਗਸਟਰ ਜੇ ਪਲੇਅਰ ਹੈ ਨਾ ਜਿਹੜੇ ਬਾਅਦ ਵਿੱਚ ਅੱਛੇ ਖਾਸੇ, ਉਹਨਾਂ ਤੇ ਯਾਨੀ ਕਿ ਜਦੋਂ ਪਹਿਲੇ ਦੂਸਰੇ ਮੈਚਾਂ 'ਚ ਉਦੋਂ ਤੋਂ ਹੀ ਹੈ ਕਿ ਯਾਰ ਇਹ ਬੰਦੇ ਹੈ ਆ ਦੇਖਣ ਵਾਲੇ ਹੈ। ਤੇ ਇਸ ਤਰ੍ਹਾਂ ਯਾਨੀ ਕਿ ਜਿਹੜਾ ਖੇਲ ਆ ਨਾ, ਖੇਲ 'ਚ ਤੁਸੀਂ ਖਿਲਾੜੀ ਦੀ ਤਾਰੀਫ ਕਰੋ ਹੈ ਤੇ ਨਾਲੇ ਪਾਕਿਸਤਾਨ 'ਚ ਕ੍ਰਿਕਟ ਨਾ ਇਕੱਲਾ ਖੇਲ ਨਹੀਂ ਹੈ ਯਾਰ, ਇਹ ਮਜ਼ਹਬ ਜੇ ਵਾਲੀ ਗੱਲ ਆ। ਯਾਨੀ ਕਿ ਕ੍ਰਿਕਟ ਨਾ ਇਸ ਖਿੱਤੇ ਦਾ ਮਜ਼ਹਬ ਆ, ਉਹ ਭਾਵੇਂ ਕੋਈ ਹਿੰਦੂ ਆ, ਭਾਵੇਂ ਕੋਈ ਮੁਸਲਮਾਨ ਆ, ਭਾਵੇਂ ਕੋਈ ਸਿੱਖ ਆ, ਭਾਵੇਂ ਕੋਈ ਈਸਾਈ ਆ, ਕ੍ਰਿਕਟ ਸਭ ਨੂੰ ਪਸੰਦ ਹੈ। ਫਿਰ ਸਾਡੇ ਰੋਟੀ ਰੋਜ਼ਗਾਰ ਵੀ ਆ, ਸਾਡੇ ਬਹੁਤ ਸਾਰੇ ਬੰਦੇ ਯਾਨੀ ਕਿ ਜਿਹੜਾ ਵਾ ਨਾ ਕਾਉਂਟੀ ਖੇਲਦੇ ਸੀ, ਹੁਣ ਆਸਟ੍ਰੇਲੀਆ ਦੀ ਲੀਗ ਖੇਲਦੇ ਆ, ਬਹੁਤ ਸਾਰੇ ਯਾਨੀ ਕਿ ਚੀਜ਼ਾਂ ਦਾ ਨਾ ਹੈ। ਦੇਖੋ ਇੰਡੀਆ ਨੇ ਕਈ ਸ਼ੋਬਿਆਂ 'ਚ ਨਾ ਬਹੁਤ ਤਰੱਕੀ ਕੀਤੀ ਹੈ, ਇਕਾਨਮੀ 'ਚ ਸਾਡੇ ਤੋਂ ਬਹੁਤ ਅੱਗੇ ਗਏ। ਇੱਕ ਵਕਤ ਐਸਾ ਸੀ ਕਿ ਇੰਡੀਆ ਦੇ 120 ਰੁਪਏ ਤੇ ਸਾਡਾ 100 ਬਰਾਬਰ ਸੀ, ਹੁਣ ਸਾਡੇ 350 ਤੇ ਉਹਨਾਂ ਦਾ 100 ਬਰਾਬਰ ਆ। ਇੱਕ ਉਦੋਂ ਸ਼ੁਰੂ 'ਚ ਵੈਸਟ ਇੰਡੀਜ਼ ਤੇ ਆਸਟ੍ਰੇਲੀਆ ਦੀ ਟੀਮ ਬਹੁਤ ਅੱਛੀ ਸੀ, ਫਿਰ ਤੀਸਰੇ ਤੇ ਇੰਗਲੈਂਡ ਸੀ, ਚੌਥੇ ਤੇ ਪਾਕਿਸਤਾਨ, ਨਿਊਜ਼ੀਲੈਂਡ ਪਾਕਿਸਤਾਨ ਤੋਂ ਬਿਹਤਰ ਸੀ, ਇੰਡੀਆ ਦੀ ਟੀਮ ਯਾਨੀ ਕਿ ਪਾਕਿਸਤਾਨ ਤੋਂ ਨਿਚਲੇ ਨੰਬਰ ਤੇ ਸੀ। ਹੁਣ ਇਸ ਟਾਈਮ ਜਿਹੜਾ ਨਾ ਇੰਡੀਆ ਦੀ ਟੀਮ ਜਿਹੜੀ ਪਹਿਲੀ 3 ਟੀਮਾਂ 'ਚੋਂ ਆ, ਪਾਕਿਸਤਾਨ ਆਸਟ੍ਰੇਲੀਆ, ਸਾਊਥ ਅਫਰੀਕਾ, ਇੰਡੀਆ, ਜਾਂ ਕਿ ਸਾਊਥ ਅਫਰੀਕਾ ਨੂੰ ਕੱਢ ਕੇ ਇੰਗਲੈਂਡ ਨੂੰ ਕਰ ਲਓ ਤੇ ਇੰਡੀਆ ਯਾਨੀ ਕਿ ਜਿਹੜਾ ਵਾ ਨਾ ਉਹ ਟੀਮ ਜਿਹੜਾ ਨਾ ਤਕੜੀ ਟੀਮ ਆ, ਬੜੀ ਅੱਛੀ। ਤੇ ਅਸੀਂ ਤਾਂ ਬੜੇ ਯਾਨੀ ਕਿ ਹੁਣ ਪਾਕਿਸਤਾਨ ਦੀ ਤੇ ਇੰਡੀਆ ਦੀ ਕ੍ਰਿਕਟ ਨਹੀਂ ਹੋ ਰਹੀ, ਲੇਕਿਨ ਅਸੀਂ ਤਾਂ ਇੰਡੀਆ ਦੀ ਕ੍ਰਿਕਟ ਨੂੰ ਨਾ ਸਾਰੀ ਨੂੰ ਜਿਹੜਾ ਵਾ ਨਾ ਦੇਖ, ਬਲਕਿ ਇੰਡੀਆ ਦੀ ਉਹ ਨਹੀਂ ਕ੍ਰਿਕਟ ਰਾਂਝੀ ਟਰਾਫੀ ਆ, ਬਾਕੀ ਯਾਨੀ ਕਿ ਇੱਕ ਉਹਨਾਂ ਦੇ T20 ਸੈਯਦ ਮੁਸ਼ਤਾਕ ਅਲੀ ਟਰਾਫੀ ਆ ਹੈ, ਅਸੀਂ ਤਾਂ ਉਹ ਸਾਰੇ ਤੇ ਯਾਨੀ ਕਿ ਜਿਹੜਾ ਨਾ ਨਜ਼ਰ ਰੱਖਦੇ ਆ ਹੈ। ਤੇ ਇਸ ਤਰ੍ਹਾਂ ਕ੍ਰਿਕਟ ਤਾਂ ਜਿੱਥੇ ਵੀ ਹੈ ਆ ਉਹਦੇ ਤੇ ਨਜ਼ਰ ਹੈ। ਇਹਦੇ ਹੁਣ ਵਿਕਰਾਂਤ ਗੁਪਤਾ ਯਾਰ ਬੜਾ ਅੱਛਾ ਤਬਸਰਾ ਕਰਨੇ ਵਾਲਾ ਬੰਦਾ ਵਾ, ਮੈਂ ਬਹੁਤ ਪਸੰਦ ਕਰਦਾ, ਪਾਕਿਸਤਾਨ 'ਚ ਬਹੁਤ ਪਸੰਦ ਕੀਤਾ, ਕੋਈ ਸ਼ੱਕ ਨਹੀਂ। ਤੇ ਬਹੁਤ ਅੱਛੀ ਡਿਕਸ਼ਨ ਆ ਜਿਹੜੀ, ਉਹੀ ਤੇਰੇ ਵਾਲੀ ਗੱਲ ਆ ਕਿ ਡਿਕਸ਼ਨ ਵਾਲੀ ਇਹ ਬੰਦਾ, ਹੁਣ ਇਹ ਵੀ ਬੰਦਾ ਗੱਲ ਕਰ ਰਿਹਾ ਸੀ ਤੇ ਉਹਦੀ ਵੀ ਹੁਣ ਉਹ ਕਹਿੰਦੇ ਨੇ ਕਿਸੇ ਬੰਦੇ ਦੀ ਪਰਸਨੈਲਿਟੀ ਦਾ ਅੰਦਾਜ਼ਾ ਨਾ ਉਹਦੇ ਲਫ਼ਜ਼ਾਂ ਦੇ ਚੁਣਾਵ ਤੋਂ, ਉਹਦੀ ਡਿਕਸ਼ਨ ਤੋਂ ਪਤਾ ਲੱਗਦਾ ਕਿ ਬੰਦਾ ਕਿਸ ਤਰ੍ਹਾਂ ਦਾ। ਉਹੀ ਮੈਂ ਗੱਲ ਕਰ ਰਿਹਾ ਨਾ ਵੀ ਅਲਫਾਜ਼ ਜਿਹੜੇ ਤੁਹਾਡਾ ਬਿਆਨੀਆਂ ਨਾ, ਉਹ ਗੱਲ ਨੂੰ ਦੋਵਾਂ ਪਾਸੇ ਲਿਜਾ ਸਕਦਾ। ਹੁਣ ਇੱਕ ਪਾਸੇ ਉਹਨੇ ਗੱਲ ਕੀਤੀ ਬੜੀ ਪੋਜ਼ਿਟਿਵ, ਦੇਖੋ ਜੋ ਉਹਨਾਂ ਨੇ ਦੇਖਿਆ ਪਾਕਿਸਤਾਨ ਦੇ ਵਿੱਚ ਉਹੀ ਗੱਲ ਕੀਤੀ। ਇਹ ਦੂਜਾ ਰਾਣਾ ਸਾਹਿਬ ਗੱਲ ਇਹ ਹੈਗੀ ਆ ਵੀ ਇਹ ਜਿਹੜਾ ਇੰਡੀਆ ਜਾਂ ਪਾਕਿਸਤਾਨ, ਇਹ ਇਕੱਲਾ ਪਾਕਿਸਤਾਨ ਨਹੀਂ, ਇੰਡੀਆ ਦੇ ਵਿੱਚ ਵੀ ਜਿਹੜਾ ਨਾ ਲੋਕ ਜੀ ਪਾਕਿਸਤਾਨੀ ਕ੍ਰਿਕਟ ਨੂੰ ਪਸੰਦ ਕਰਦੇ ਆ। ਬਿਲਕੁਲ ਠੀਕ ਆ, ਇੱਧਰ ਵੀ ਇੰਡੀਆ ਦੀ ਕ੍ਰਿਕਟ ਨੂੰ ਲੋਕ ਪਸੰਦ ਕਰਦੇ ਯਾਰ। 92 ਚ ਜਦੋਂ ਪਾਕਿਸਤਾਨ ਨੇ ਵਰਲਡ ਕੱਪ ਜਿੱਤਿਆ ਨਾ, ਇਮਰਾਨ ਖਾਨ ਤੋਂ ਇਲਾਵਾ ਦੂਸਰਾ ਬੰਦਾ ਜਿਸ ਨੂੰ ਯਕੀਨ ਸੀ ਨਾ ਪਾਕਿਸਤਾਨ ਵਰਲਡ ਕੱਪ ਜਿੱਤ ਸਕਦਾ ਵਾ, ਉਹ ਸੁਨੀਲ ਗਵਾਸਕਰ ਸੀ।
ਇਹਨਾਂ ਤੋਂ ਇਲਾਵਾ ਤੀਸਰਾ ਬੰਦਾ ਕੋਈ ਦੁਨੀਆ ਤੇ ਨਹੀਂ ਸੀ ਵੀ ਮੈਂ ਇਹੀ ਗੱਲ ਕਰਦਾ ਨਾ ਵੀ ਉਧਰ ਲੋਕ ਦੇਖੋ ਕ੍ਰਿਕਟ ਨੂੰ ਮੁਹੱਬਤ ਕਰਨ ਵਾਲੇ ਮੁਲਕਾਂ ਨੂੰ ਮੁਹੱਬਤ ਨਹੀਂ ਕਰਦੇ, ਉਹ ਖੇਡ ਨੂੰ ਮੁਹੱਬਤ ਕਰਦੇ ਆ। ਸਾਡੇ ਇੱਥੇ ਵੀ ਗੱਲ ਇਦਾਂ ਹੀ ਆ। ਤੇ ਦੂਸਰਾ ਇਹ ਆ ਵੀ ਦੇਖੋ ਤੁਸੀਂ, ਮੈਂ ਪਾਕਿਸਤਾਨ ਦੀ ਗੱਲ ਨਹੀਂ ਜੀ ਕਰਦਾ, ਮੈਂ ਗੱਲ ਪੰਜਾਬ ਦੀ ਨਹੀਂ ਕਰਦਾ, ਮੈਂ ਗੱਲ ਕਰਦਾ ਆਪਣੇ ਪਿੰਡ ਰਹਿਮੇ ਸ਼ਾਹ ਦੀ। ਵੀ ਸਾਡੇ ਇੱਥੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਅੰਜਮ ਸਰੋਇਆ ਸਾਹਿਬ ਦੇ ਕੋਲ ਸਿੱਖ ਸੰਗਤ ਵੀਰ ਭਰਾ ਆਂਦੇ ਆ। ਉਹ ਇੱਥੇ ਤੱਕ ਤਾਂ ਹੀ ਪਹੁੰਚਦੇ ਆ, ਵਕਾਰ ਭਿੰਡਰ ਕੋਲ ਆਂਦੇ ਆ, ਨਾਸਰ ਢਿੱਲੂ ਕੋਲ ਆਂਦੇ ਆ, ਜ਼ੇਬੀ ਹੰਜਰਾ ਭਾਈ ਕੋਲ ਆਂਦੇ ਆ, ਜਾਂ ਫਰੂਟ ਮੰਡੀ ਵਾਲੇ ਉਸਾਮਾ ਕੋਲ ਆਂਦੇ ਆ। ਮਤਲਬ ਇਹ ਆ ਕਿ ਅਗਰ ਉਹਨਾਂ ਨੂੰ ਆਜ਼ਾਦੀ ਹੈ ਆ ਤੇ ਇੱਥੇ ਤੱਕ ਪਹੁੰਚਦੇ ਆ, ਬਿਲਕੁਲ ਖੁੱਲੇ ਆਮ ਫਿਰਦੇ ਆ। ਪਾਕਿਸਤਾਨ ਜਦ ਕਿੱਡਾ ਸਵਾਦ ਤਾਂ ਹੀ ਆਂਦਾ ਨਾ ਜਦੋਂ ਕੋਈ ਦੂਜਾ ਤਾਰੀਫ ਕਰੇ। ਹੁਣ ਇਹ ਤਾਂ ਨਹੀਂ ਵੀ ਟੀਵੀ ਤੇ ਬਹਿ ਕੇ ਜੇ ਕਿਸੇ ਨੇ ਖਬਰਾਂ ਦੇ ਵਿੱਚ ਜਾਂ ਹਕੂਮਤ ਜਾਂ ਸਿਆਸੀ ਤੌਰ ਦੇ ਉੱਤੇ ਥੱਲੇ ਸੁੱਟਣ ਨਾਲ ਮੁਲਕ ਥੱਲੇ ਨਹੀਂ ਡਿੱਗਦੇ। ਤੇ ਗੱਲ ਇਹ ਹੈਗੀ ਆ, ਪਾਕਿਸਤਾਨ ਅਸੀਂ ਨਹੀਂ ਕਹਿੰਦੇ, ਇਹ ਜਿਹੜਾ ਬੰਦਾ ਵੀ ਪਾਕਿਸਤਾਨ ਆਏਗਾ ਕੋਈ ਲਾਜ਼ਮੀ ਨਹੀਂ ਵੀ ਇੰਡੀਆ ਦਾ ਹੀ ਆਵੇ, ਅਮਰੀਕਾ ਦਾ ਆਵੇ, ਕਿਸੇ ਹੋਰ USA ਉਧਰੋਂ ਆਪਣਾ ਕੀ ਕਹਿੰਦੇ ਆ ਰੂਸ, ਕਿਧਰੋਂ ਵੀ ਕੋਈ ਆਂਦਾ ਉਹ ਪਾਕਿਸਤਾਨ ਦੀ ਜੀ ਤਾਰੀਫ ਕਰਦਾ ਤੇ ਇੱਥੇ ਦੇ ਖਾਣਿਆਂ ਦੀ ਤਾਰੀਫ ਕਰਦਾ। ਤੇ ਬਾਕੀ ਹੁਣ ਇੰਡੀਆ ਦਾ ਜਿਹੜਾ ਜਿਸ ਤਰ੍ਹਾਂ ਕਿ ਆ ਭਾਈ ਕਹਿ ਰਿਹਾ ਸੀਗਾ, ਹੁਣ ਜਿਨ੍ਹਾਂ ਨੂੰ ਹਜ਼ਮ ਨਹੀਂ ਹੁੰਦਾ ਤੇ ਫਿਰ ਉਹ ਇਹ ਗੱਲਾਂ ਕਰਦੇ। ਦੇਖੋ ਜੀ ਸਿਕਿਉਰਿਟੀ ਹੁਣ ਦੇਖੋ ਨਾ, ਆਸਟ੍ਰੇਲੀਆ ਇੱਥੇ ਖੇਡ ਰਿਹਾ ਵਾ, ਨਿਊਜ਼ੀਲੈਂਡ ਇੱਥੇ ਖੇਡ ਰਿਹਾ, ਇੰਗਲੈਂਡ ਇੱਥੇ ਖੇਡ ਰਿਹਾ, ਸਾਰੀਆਂ ਟੀਮਾਂ ਇੱਥੇ ਖੇਡ ਰਹੀਆਂ। ਅੱਛਾ ਫਿਰ ਪਾਕਿਸਤਾਨ ਤੇ ਇੰਡੀਆ ਦਾ ਕ੍ਰਿਕਟ 'ਚ ਇਹੀ ਆ ਸੂਰਤ ਹਾਲ ਕਿ ਜਿਸ ਤਰ੍ਹਾਂ ਫੁੱਟਬਾਲ 'ਚ ਤੁਸੀਂ ਕਹਿ ਦਿਓ ਅਰਜਨਟਾਈਨ ਤੇ ਬ੍ਰਾਜ਼ੀਲ ਦਾ ਮੈਚ ਨਹੀਂ ਹੋਣਾ, ਹਾਂਜੀ, ਤੇ ਰਗਬੀ 'ਚ ਤੁਸੀਂ ਕਹਿ ਦਿਓ ਸਾਊਥ ਅਫਰੀਕਾ ਤੇ ਨਿਊਜ਼ੀਲੈਂਡ ਨਹੀਂ ਖੇਲਣਗੇ, ਹੈ ਫਿਰ ਲੋਕਾਂ ਦਾ ਇੰਟਰਸਟ ਅੱਧਾ ਘਟ ਜਾਂਦਾ ਵਾ। ਸਾਨੂੰ ਮਾਸ਼ੀ ਤੌਰ ਤੇ ਅਗਰ ਦੇਖੋ ਨਾ ਜੀ, ਇਹੀ ਮੈਚ ਕਲਕੱਤਾ ਦੇ ਵਿੱਚ ਹੁੰਦਾ ਹੈ, ਚੰਡੀਗੜ੍ਹ ਹੁੰਦਾ, ਸਾਡੇ ਇੱਥੇ ਲਾਹੌਰ ਹੁੰਦਾ, ਕਰਾਚੀ ਹੁੰਦਾ, ਇਸਲਾਮਾਬਾਦ, ਉਹਦਾ ਸਾਨੂੰ ਮੁਆਸ਼ੀ ਤੌਰ ਤੇ ਤਾਂ ਵੀ ਫਾਇਦਾ ਹੋਣਾ ਸੀ ਨਾ ਜੀ, ਹੈ ਜਿਹੜਾ ਕਿ ਕਿਸੇ ਹੋਰ ਦੇ ਖਾਤੇ ਪੈ ਜਾਂਦਾ ਹੈ। ਤੇ ਇਹ ਮੈਂ ਤਾਂ ਕਹਿੰਦਾ ਕਿ ਇਹ ਨਫ਼ਰਤਾਂ ਰਾਣਾ ਸਾਹਿਬ ਖਤਮ ਹੋਣੀਆਂ ਚਾਹੀਦੀਆਂ ਕਿਸੇ ਤਰ੍ਹਾਂ। ਸਭ ਤੋਂ ਜ਼ਿਆਦਾ ਜਿਹੜਾ ਨਾ ਵਿਕਦਾ ਮੈਚ ਹੁਣ ਤੱਕ ਵੀ ਤਰੀਕ 'ਚ ਜਿਹੜਾ ਵਾ ਨਾ 2017 ਵਾਲਾ ਜਿਹੜਾ ਨਾ ਚੈਂਪੀਅਨ ਜਿਹੜਾ T20 ਦਾ ਹੈ, ਚੈਂਪੀਅਨ ਟਰਾਫੀ ਦਾ ਮੈਚ ਸੀ ਗੱਲ, ਉਹ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ 'ਚ ਜਿਹੜਾ ਨਾ ਮੈਚ ਉਹ ਸਭ ਤੋਂ ਜ਼ਿਆਦਾ ਅਰਬਾਂ 'ਚ ਯਾਨੀ ਕਿ ਜਿਹੜਾ ਵਾ ਨਾ ਉਸ ਦੀ ਵਿਊਅਰਸ਼ਿਪ ਸੀ। ਇਹ ਇਤਨਾ ਯਾਨੀ ਕਿ ਮੌਕੇ ਨੂੰ ਨਾ ਮਿਸ ਕਰਨਾ ਸਿਰਫ ਐਵੇਂ, ਉਹ ਕਹਿੰਦੇ ਕਈ ਵਾਰੀ ਹੁੰਦਾ ਨਾ ਕਿ ਗੁਆਂਢੀ ਦੀ ਕੰਧ ਢਾਣ ਲਈ ਆਪਣਾ ਕੋਠਾ ਸਿੱਟ ਲੈਣਾ ਹੈ। ਤੇ ਉਹਦੇ 'ਚ ਦੇਖੋ ਦੋਨਾਂ ਮੁਲਕਾਂ ਨੂੰ ਇਸ ਗੱਲ ਤੇ ਖਿਆਲ ਕਰ, ਅਸੀਂ ਇਹ ਨਹੀਂ ਕਹਿੰਦੇ ਬੰਦੇ ਦੇਖੋ ਨਾ ਜੀ ਰਾਣਾ ਸਾਹਿਬ, ਪਾਕਿਸਤਾਨ 'ਚ ਵੀ ਯਾਰ ਇੰਤਹਾ ਪਸੰਦ ਬਥੇਰੇ, ਪਾਕਿਸਤਾਨ 'ਚ ਵੀ, ਲੇਕਿਨ ਪਾਕਿਸਤਾਨ 'ਚ ਇੰਤਹਾ ਪਸੰਦਾਂ ਨੂੰ ਵੋਟ ਨਹੀਂ ਮਿਲਦਾ, ਇਹ ਗੱਲ ਹੈਗੀ ਹੈ। ਤੇ ਇੱਥੇ ਉਹ ਮੀਡੀਆ ਵੀ ਜ਼ਿਆਦਾ ਨਹੀਂ ਪਸੰਦ ਕੀਤਾ ਜਾਂਦਾ ਜਿਹੜਾ ਇੰਤਹਾ ਪਸੰਦੀ ਦੀ ਗੱਲ ਕਰਦਾ, ਲੇਕਿਨ ਵੋਟ ਮਿਲਦਾ। ਇੰਡੀਆ 'ਚ ਬਦਕਿਸਮਤੀ ਆ, ਇੱਕ ਇੰਡੀਆ 'ਚ ਨਾ ਉਹ ਬੰਦੇ ਮੀਡੀਆ ਤੇ ਜਿਹੜੇ ਪਾਕਿਸਤਾਨ ਮੁਖਾਲਫਤ ਗੱਲ ਕਰਦੇ ਆ ਉਹ ਉੱਚੇ ਹੋਣਗੇ, ਉਹਨਾਂ ਨੂੰ ਪਸੰਦ ਕਰਦੇ ਆ ਕੁਝ ਲੋਕੀ ਬਦਕਿਸਮਤੀ ਨਾਲ, ਉੱਥੇ ਤਾਂ ਵਜ਼ੀਰ ਆਜ਼ਮ ਹੀ ਬਣਦਾ। ਤੇ ਇਸ ਤਰ੍ਹਾਂ ਹੀ ਯਾਨੀ ਕਿ ਸਿਆਸਤ ਵਿੱਚ ਵੀ ਕੁਝ ਬੰਦੇ ਨੇ ਯਾਨੀ ਕਿ ਜਿਹੜੇ ਇੰਤਹਾ ਪਸੰਦੀ ਦੀ ਗੱਲ ਕਰਦੇ ਆ ਨਾ, ਉਹ ਅੱਛਾ ਅਸਲ 'ਚ ਦੱਸਾਂ ਕਿਆ ਵਾ, ਉਹ ਜ਼ਿਆਦਾਤਰ ਦੂਰ ਵਾਲੇ ਬੰਦੇ ਆ, ਜਿਹੜੇ ਪਾਕਿਸਤਾਨ ਦੇ ਨੇੜੇ ਜੀ ਆ ਨਾ ਸਰਹੱਦ ਲੱਗਦੀ, ਉਹਨਾਂ ਨੂੰ ਤਾਂ ਪਤਾ ਲੱਗਦਾ ਰਹਿੰਦਾ। ਦੇਖੋ ਮੈਂ ਤਾਂ ਇਹ ਗੱਲ ਕਰੂੰਗਾ ਜੀ, ਹੁਣ ਇੱਥੇ ਜਦੋਂ ਇਹ ਦੇਖੋ ਹੁਣ ਆਏ ਨਾ ਵਿਕਰਾਂਤ ਗੁਪਤਾ ਜੀ ਆਏ, ਨਿਖਲ ਜੀ ਆਏ, ਡਾਕਟਰ ਮੈਂ ਉਹੀ ਗੱਲ ਕਰ ਡਾਕਟਰ ਯਾਤਰੀ, ਉਹ ਚਿਹਰੇ ਆ ਵੀ ਜਿਨ੍ਹਾਂ ਨੇ ਪਾਕਿਸਤਾਨ ਦੇ ਬਾਰੇ 'ਚ ਦੇਖੋ ਜੋ ਦੇਖਿਆ ਉਹਨਾਂ ਨੇ ਬਿਆਨ ਕੀਤਾ ਨਾ, ਇਹਦੇ ਨਾਲ ਪਾਕਿਸਤਾਨ ਦਾ ਜਿਹੜਾ ਮੁਸਬਤ ਚਿਹਰਾ, ਜਿਹੜਾ ਸਹੀ ਚਿਹਰਾ ਉਹ ਲੋਕਾਂ ਅੱਗੇ ਜਾਂਦਾ ਨਾ, ਤੇ ਇਹਦੇ ਨਾਲ ਇਹ ਹੈ ਕਿ ਚਲੋ ਰਾਹਾਂ ਤਾਂ ਖੁੱਲਦੀਆਂ ਨਾ, ਇੱਥੇ ਆ ਕੇ ਵਿਜ਼ਿਟ ਕਰਨ ਦੇਖਣ। ਯਾਰ ਆਪਣਾ ਇੱਕ ਛੋਟਾ ਜਿਹਾ ਪਿੰਡ ਆ ਨਾ, ਹਾਂਜੀ, ਨਾ ਲਾਹੌਰ ਆ ਨਾ ਕਰਾਚੀ ਆ ਨਾ ਇਸਲਾਮਾਬਾਦ, ਇੱਥੇ ਕਿੰਨੇ ਮਹਿਮਾਨ ਆਉਂਦੇ ਇੰਡੀਆ ਦੇ? ਮੈਂ ਕਹਿ ਰਿਹਾ ਵੀ 100 ਦੀ ਤਾਦਾਦ 'ਚ ਆਉਂਦੇ ਜੀ। ਹਾਂ ਮੈਂ ਤਾਂ ਆਪਣੇ ਪਿੰਡ ਦੀ ਗੱਲ ਕਰ ਰਿਹਾ ਨਾ, ਮੈਂ ਇਹ ਨਹੀਂ ਕਹਿ ਰਿਹਾ ਕਿ ਲਾਹੌਰ ਦੇ ਵਿੱਚ ਆਉਂਦੇ। ਹੁਣ ਰਾਣਾ ਰਣਬੀਰ ਸਾਹਿਬ ਵੀ ਆਏ ਹੋਏ ਲਾਹੌਰ ਦੇ ਵਿੱਚ ਜਨਾਬ, ਅੱਜ ਕੱਲ੍ਹ ਉਹ ਆਏ ਹੋਏ ਹੈਗੇ ਆ, ਅਸੀਂ ਤਾਂ ਉਹਨਾਂ ਨੂੰ ਮਿਲ ਨਹੀਂ ਸਕੇ, ਬੜੀ ਤਮੰਨਾ ਦਿਲ ਦੇ ਵਿੱਚ ਸ਼ਾਇਦ ਸਾਡੀ ਮੁਲਾਕਾਤ ਹੋ ਵੀ ਜਾਵੇ, ਤੇ ਲੇਕਿਨ ਮੈਂ ਲਾਹੌਰ ਦੀ ਨਹੀਂ ਗੱਲ ਕਰਦਾ, ਮੈਂ ਆਪਣੇ ਪਿੰਡ ਰਹਿਮੇ ਸ਼ਾਹ ਦੀ ਗੱਲ ਕਰਦਾ ਵੀ ਇੱਥੇ 100 ਦੀ ਤਾਦਾਦ ਦੇ ਵਿੱਚ ਜਿਹੜੇ ਆ ਸਿੱਖ ਸੰਗਤ ਵੀਰ ਭਰਾ ਸਾਡੇ ਇੱਥੇ ਸਾਡੇ ਪਿੰਡ ਦੇ ਵਿੱਚ ਆਉਂਦੇ ਆ, ਔਰ ਪੂਰਾ ਅਮਨ ਮੁਹੱਬਤਾਂ ਦੇ ਕੇ ਵੀ ਜਾਂਦੇ ਆ ਤੇ ਸਾਡੇ ਕੋਲੋਂ ਲੈ ਕੇ ਵੀ ਜਾਂਦੇ। ਕਿਉਂ ਜੀ ਰਾਣਾ ਸਾਹਿਬ? ਹਾਂ ਬੜੇ ਦੇਖੋ ਨਾ, ਇਹ ਪਿਛਲੇ ਸਾਲ 'ਚ ਬਲਾਗਰ ਕਿੰਨੇ ਆਏ ਆ, ਹਾਂਜੀ ਕਿੰਨੇ ਬਲਾਗਰ ਆਏ, ਡਾਕਟਰ ਯਾਤਰੀ ਸਾਡੇ ਪਿੰਡ ਆਏ, ਗੁਰਚੇਤ ਚਿੱਤਰਕਾਰ ਐਕਟਰ ਸਾਡੇ ਪਿੰਡ ਆ ਕੇ ਗਏ ਜੀ, ਹੈ
ਸੋਨੀਆ ਮਾਨ। ਖਬਰਾਂ ਵਾਲੇ ਵੀਰ ਜਨਾਬ ਜੀ, ਹਾਂ। ਉਹ ਇੱਥੋਂ ਹੋ ਕੇ ਗਏ। ਹਾਂ, ਬਰਾੜ ਜਿਹੜਾ ਬਰਾੜ ਜਨਾਬ ਕੀ ਜੀ ਅਹ, ਨਾਮ ਸੰਦੀਪ? ਹਾਂ, ਉਹ ਨਾਮ ਉਸਦਾ ਪੂਰਾ ਨਹੀਂ ਆ ਰਿਹਾ ਲੇਕਿਨ ਬਰਾੜ। ਚਲੋ ਹਾਂ, ਅੱਛਾ ਹਾਂ। ਅੱਛਾ, ਬਰਾੜ ਭਾਜੀ ਇੱਥੋਂ ਹਾਂ। ਹੋ ਕੇ ਗਏ ਆ, ਠੀਕ ਆ। ਫਿਰ ਹੋਰ ਪਤਾ ਨਹੀਂ ਕਿੰਨੇ ਆ, ਮੈਨੂੰ ਕਿਹੜਾ ਹੁਣ ਚੇਤੇ ਹੈਗੇ ਆ, ਜਿਨ੍ਹਾਂ ਦੀ ਮੈਂ ਆਪਣੇ ਆਪ ਆਪਣੇ ਹੱਥ ਨਾਲ ਵੀਡੀਓ ਬਣਾਈਆਂ ਆ ਬਹਿ ਕੇ ਜੀ। ਇੱਥੇ ਆਂਦੇ ਆ ਸਾਡੇ ਛੋਟੇ ਜਿਹੇ ਪਿੰਡ ਦੇ ਵਿੱਚ ਤੇ ਹੋ ਕੇ ਮੁਹੱਬਤਾਂ ਵੰਡਦੇ ਵੀ ਆ, ਮੁਹੱਬਤਾਂ ਲੈ ਕੇ ਵੀ ਜਾਂਦੇ ਆ। ਬਾਕੀ ਜੀ ਰਾਣਾ ਸਾਹਿਬ ਹੋਰ ਕੁਝ ਕੁਝ ਕਹਿਣਾ ਚਾਹੁੰਦੇ ਹੋ ਜਾਂ ਫਿਰ ਮੈਂ? ਨਹੀਂ ਜੀ, ਦੇਖੋ ਮੈਂ ਇਹੀ ਕਹਿਣਾ ਕਿ ਖੇਲ ਆ ਨਾ ਜਿਹੜਾ, ਉਸ ਨੂੰ ਖੇਲ ਹੀ ਰਹਿਣਾ ਚਾਹੀਦਾ ਵਾ। ਹਾਂ, ਖੇਲ ਹੁਣ ਨੂੰ ਤੁਸੀਂ ਖੇਲ। ਦੇਖੋ ਪਿੰਡਾਂ ਥਾਵਾਂ ਤੇ ਵੀ ਯਾਰ ਕਈ ਜਗ੍ਹਾ ਤੇ ਹੁੰਦਾ ਵਾ ਕਿ ਇੱਕ ਗਰਾਊਂਡ ਹੁੰਦਾ ਨਾ ਪਿੰਡ 'ਚ, ਕਈ ਬੰਦਿਆਂ ਦੀ ਆਪਸ ਵਿੱਚ ਲਾਗਤਬਾਜ਼ੀ ਹੁੰਦੀ ਹੈ, ਪਿੱਚਾ ਪੱਟਣ ਵੀ ਚਲੇ ਜਾਂਦੇ ਆ। ਨਹੀਂ ਕੋਈ ਹੁੰਦੇ ਵਿੱਚ ਹੈ ਕੋਈ ਵੀ ਥੋੜੇ ਜਿਹੇ ਹੁੰਦੇ, ਲੇਕਿਨ ਗਰਾਊਂਡ 'ਚ ਖੇਡਦੇ ਇਕੱਠੇ ਹੀ, ਪਿੰਡ ਦੀ ਇੱਕੋ ਹੀ ਟੀਮ ਖੇਡਦੀ ਆ। ਹਾਂਜੀ, ਉਹ ਤੇ ਇਹ ਤੇ ਨਹੀਂ ਹੁੰਦਾ ਕਿ ਯਾਰ ਇਹ ਫਲਾਨ ਜਿਹੜੇ ਅਸੀਂ ਇਲੈਕਸ਼ਨ ਇਹਨਾਂ ਦੇ ਖਿਲਾਫ ਲੜਦੇ। ਮੈਂ ਰਾਣਾ ਸਾਹਿਬ ਇਹ ਕਹਿਣਾ ਵੀ ਖਿਲਾੜੀ ਨੂੰ ਦਾਤ ਦੇਣੀ ਚਾਹੀਦੀ ਹੈ। ਜਿਹੜਾ ਚੰਗਾ ਖੇਡੇ ਉਹਨੂੰ ਦਾਤ ਦਿਓ, ਉਹ ਇੰਡੀਆ ਦਾ ਹੋਵੇ, ਪਾਕਿਸਤਾਨ, ਆਸਟ੍ਰੇਲੀਆ, ਬੰਗਲਾਦੇਸ਼, ਅਫਗਾਨਿਸਤਾਨ, ਕਿਧਰੇ ਦਾ ਵੀ ਹੋਵੇ। ਖੇਡ ਨੂੰ ਤਾਂ ਖੇਡ ਹੀ ਸਮਝਣਾ ਚਾਹੀਦਾ। ਬਾਕੀ ਦੇਖੋ ਵੈਸੇ ਵੀ ਇੱਕ ਹੋਰ ਆ, ਉਹੀ ਮੁਲਕ ਤਰੱਕੀ ਕਰਦੇ ਆ ਜਿਹੜੇ ਖੇਲਾਂ ਨੂੰ ਉੱਪਰ ਰੱਖਦੇ ਆ। ਤੁਸੀਂ ਓਲੰਪਿਕ 'ਚ ਦੇਖ ਲਓ, ਉਹ ਜਿੰਨੇ ਮੁਲਕ ਉੱਪਰ ਵਾਲੇ ਆ ਨਾ, ਉਹ ਤਰੱਕੀ ਯਾਫਤਾ ਹੀ ਮੁਲਕ ਆ। ਸਹੀ ਗੱਲ ਹੈ, ਸਹੀ ਗੱਲ। ਤੇ ਖੇਲ ਜਿਹੜੀ ਹੈ ਨਾ, ਮਾੜੇ ਮੁਲਕਾਂ 'ਚ ਖੇਲ ਨਹੀਂ ਦੀ ਹੈ, ਔਰ ਨਾ ਮਾੜੇ ਬੰਦਿਆਂ ਨੂੰ ਪਿੱਛੇ। ਹੈ ਇਹ ਤਕੜੇ ਜ਼ੇਨ ਦੇ ਬੰਦੇ ਤੇ ਤਕੜੇ ਮੁਲਕ ਜਿਹੜੇ ਆ ਨਾ, ਇਹੀ ਖੇਲ ਨੂੰ ਬਰਦਾਸ਼ਤ ਕਰਦੇ। ਹਾਂਜੀ, ਉਹਨੂੰ ਦੇਖਣ ਵਾਲੇ ਵੀ ਤਕੜੇ। ਹਾਂ, ਤਕੜੇ। ਇਹ ਨਹੀਂ ਖੇਡ ਵਾਲੇ ਨਹੀਂ ਤਕੜੇ, ਨਹੀਂ, ਦੇਖਣ ਵਾਲੇ ਵੀ ਤਕੜੇ ਹੋਣੇ ਚਾਹੀਦੇ ਆ ਜੀ। ਖੇਡਾਂ ਨੂੰ ਸਪੋਰਟ ਕਰਨਾ ਚਾਹੀਦਾ, ਮੁਲਕਾਂ ਨੂੰ ਨਹੀਂ। ਮੁਲਕ ਨਾਲ ਮੁਹੱਬਤ ਜ਼ਰੂਰ ਆ ਸਾਨੂੰ, ਪਾਕਿਸਤਾਨ ਨਾਲ ਸਾਡੀ ਟੀਮ ਨਾਲ ਬੇਤਹਾਸ਼ਾ ਮੁਹੱਬਤ ਆ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਪਾਕਿਸਤਾਨ ਦੀ ਟੀਮ ਨੂੰ ਪਹਿਲੇ ਨੰਬਰ ਤੇ ਲੇਕਿਨ ਇਹ ਹੈ ਕਿ ਅਸੀਂ ਦੂਜੇ ਖਿਡਾਰੀਆਂ ਨੂੰ ਵੀ ਪਸੰਦ ਕਰਦੇ। ਹਾਂ ਯਾਰ ਦੇਖੋ, ਜਦੋਂ ਸ਼ਾਟ ਨਾ, ਜਦੋਂ ਵਿਰਾਟ ਕੋਹਲੀ ਨੇ ਸ਼ਾਟ ਚੰਗਾ ਲਾਣਾ ਨਾ, ਤੇ ਉਹ ਵੀ ਆ, ਜੇ ਉਧਰੋਂ ਹੁਣ ਸ਼ਾਮੀ ਨੇ ਅੱਛੀ ਗੇਂਦ ਕਰਨੀ ਆ, ਅਸੀਂ ਉਹਨੂੰ ਵੀ ਪਸੰਦ ਕਰਨਾ। ਹਾਂਜੀ, ਹੈ ਇਸ ਤਰੀ ਜਿੱਥੇ ਵੀ ਕੋਈ ਅੱਛੀ ਪਰਫਾਰਮੈਂਸ ਆ ਨਾ, ਉਹ ਪਸੰਦ ਕੀਤੀ ਜਾਣੀ ਆ। ਤੇ ਇਹ ਨਹੀਂ ਗੱਲ ਹੋਣੀ ਚਾਹੀਦੀ ਵੀ ਗੱਦਾਰੀ ਵਾਲਾ ਲੈਵਲ ਨਹੀਂ ਲਾਣਾ ਚਾਹੀਦਾ। ਗੱਦਾਰੀ ਵਾਲਾ ਲੈਵਲ ਨਹੀਂ ਲਾਣਾ ਚਾਹੀਦਾ। ਇਹ ਬਹੁਤ ਨੀਚ ਤੇ ਘਟੀਆ ਲੋਕਾਂ ਦਾ ਕੰਮ ਹੁੰਦਾ। ਬਾਕੀ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਪੰਜਾਬੀ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਰੱਬ ਰੱਖ।